ਇਹ ਦੱਸੋ ਕਿ ਹੁਣ ਬਿਗ ਬੈਸ਼ ਲੀਗ ਆ ਰਹੀ ਹੈ, ਬਾਬਰ, ਸ਼ਾਹੀਨ ਤੇ ਰਿਜ਼ਵਾਨ ਖੇਡਣ ਜਾ ਰਹੇ ਨੇ, ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਅੱਗੇ ਹੁਣ ਵਰਲਡ ਕੱਪ ਆ ਰਿਹਾ ਹੈ? ਵਰਲਡ ਕੱਪ ਤੋਂ ਪਹਿਲਾਂ ਅਸੀਂ ਸ੍ਰੀਲੰਕਾ ਦੇ ਖਿਲਾਫ ਖੇਡਣਾ ਹੈ ਤੇ ਜੇ ਕੋਈ ਖਿਡਾਰੀ ਸਾਡਾ ਇੰਜਰਡ ਹੋ ਗਿਆ ਅਸੀਂ ਤੇ ਫਿਰ ਸਰ ਫੜ ਕੇ ਬਹਿ ਜਾਾਂਗੇ। ਬਿਲਕੁਲ ਜੀ ਜੀ, ਬਹੁਤ ਸ਼ੁਕਰੀਆ ਵਫਾਦ ਭਾਈ, ਬਹੁਤ ਸ਼ੁਕਰੀਆ ਤੁਹਾਡਾ। ਮੇਰੇ ਖਿਆਲ ਨਾਲ ਤੇ ਇਹ ਉਹਨਾਂ ਦਾ ਬਿਲਕੁਲ ਅੱਛਾ ਡਿਸੀਜਨ ਹੈਗਾ। ਅਗਰ ਉਹ ਖੇਲਣਗੇ ਤੇ ਉਹਦੇ ਨਾਲ ਅੱਛੇ ਪਲੇਅਰ ਵੀ ਉੱਥੇ ਉਹਨਾਂ ਦੇ ਅਗੇਂਸਟ ਖੇਲਣਗੇ ਤੇ ਉਹਨਾਂ ਦੀ ਪ੍ਰੈਕਟਿਸ ਵੀ ਹੋਏਗੀ। श्रीलंका ਨਾਲ ਤੁਸੀਂ ਤੁਹਾਨੂੰ ਪਤਾ ਹੋਏਗਾ ਇਸ ਤੋਂ ਪਹਿਲੇ ਵੀ ਸੀਰੀਜ਼ ਖੇਲੀ ਹੈ, ਟਰਾਈ ਨੇਸ਼ਨ ਸੀਰੀਜ਼ ਵੀ ਖੇਲ ਲਈ ਹੈ, ਤਾਂ ਇਹਨਾਂ ਨੂੰ ਨया ਐਕਸਪੀਰੀਅੰਸ ਕਰਨਾ ਚਾਹੀਦਾ। ਮੇਰੇ ਖਿਆਲ ਨਾਲ ਬਿਗ ਬੈਸ਼ ਖੇਲਣਾ ਬਿਲਕੁਲ ਸਹੀ ਹੈ ਇਹਨਾਂ ਤਿੰਨਾਂ ਪਲੇਅਰ ਵਾਸਤੇ। ਤੇ ਰਿਜ਼ਵਾਨ ਵਾਸਤੇ ਵੀ ਬਿਲਕੁਲ ਠੀਕ ਹੈਗਾ, ਥੋੜਾ ਫਾਸਟ ਖੇਲਣਗੇ। ਥੋੜਾ ਮੁਜ਼ਾਹਿਰ ਸਾਹਿਬ ਕੰਡੀਸ਼ਨਸ ਦਾ ਵੀ ਮਸਲਾ ਆ ਜਾਏਗਾ ਨਾ, ਉਹ ਬਾਉਂਸੀ ਪਿੱਚਾਂ ਨੇ ਆਸਟ੍ਰੇਲੀਆ ਵਿੱਚ ਤੇ श्रीलंका ਵਿੱਚ ਤੁਹਾਨੂੰ ਪਤਾ ਹੈ ਹਾਰਡ ਪਿੱਚਾਂ ਹੁੰਦੀਆਂ ਨੇ, ਉੱਥੇ ਫਲੈਟ ਤੁਹਾਨੂੰ ਟਰੈਕ ਨਹੀਂ ਲੱਭਦਾ। ਨਹੀਂ, ਸਾਨੂੰ ਤੇਜ਼ ਖੇਲਣ ਵਾਸਤੇ ਬਾਬਰ ਆਜ਼ਮ ਚਾਹੀਦੇ ਨੇ ਨਾ। ਅਗਰ ਬਾਉਂਸੀ ਪਿੱਚਾਂ ਨੇ ਤੇਜ਼ ਖੇਲਣਗੇ ਉਹਦੇ ਨਾਲ ਉਹਨਾਂ ਨੂੰ ਕੌਨਫੀਡੈਂਸ ਆਏਗਾ। ਅਗਰ ਤੇ श्रीलंका ਵਾਲੀ ਪਿੱਚਾਂ ਸਲੋ ਵੀ ਹੋਣ ਤੇ ਉਹਦੇ ਨਾਲ ਕੋਈ ਫਰਕ ਨਹੀਂ ਪਏਗਾ। ਜਦੋਂ ਤੁਸੀਂ ਤੇਜ਼ ਖੇਲਣਾ ਸ਼ੁਰੂ ਕਰ ਦਿੰਦੇ ਹੋ, ਇੱਕ ਦੋ ਸੀਰੀਜ਼ ਤੇਜ਼ ਖੇਲਦੇ ਹੋ, ਤਾਂ ਤੁਹਾਨੂੰ ਪਤਾ ਹੈਗਾ ਫਿਰ ਸਲੋ ਪਿਚਿਸ ਹੋਣ ਜਾਂ ਫਾਸਟ ਪਿਚਿਸ ਹੋਣ, ਬੰਦਾ ਤੇਜ਼ ਹੀ ਖੇਲਦਾ ਹੈ। ਤੇ ਉਮੀਦ ਹੈ ਕਿ ਬਾਬਰ ਆਜ਼ਮ ਉੱਥੇ ਆਪਣੀ ਬੈਟਿੰਗ ਸਕਿੱਲ ਨੂੰ ਥੋੜਾ ਚੇਂਜ ਕਰਨਗੇ, ਤੇਜ਼ ਖੇਲਣਗੇ ਤੇ ਪਾਕਿਸਤਾਨ ਦੇ ਵਰਲਡ ਕੱਪ ਦੇ ਅੰਦਰ ਵੀ ਪਾਕਿਸਤਾਨ ਦਾ ਸਾਥ ਦੇਣਗੇ, ਤੇਜ਼ ਖੇਲ ਕੇ। ਤੇ ਸਲਮਾਨ ਅਲੀ ਆਗਾ ਨੇ ਤਾਂ ਕਹਿਤਾ ਹੈ ਜੀ ਕਿ ਹੁਣ ਦੂਰ ਦੂਰ ਤੱਕ ਸਕੁਆਡ ਵਿੱਚ ਤਬਦੀਲੀ ਦਾ ਕੋਈ ਇਮਕਾਨ ਨਹੀਂ ਹੈਗਾ, ਤੇ ਹੁਣ ਸਾਨੂੰ ਲੱਗਦਾ ਪਿਆ ਕਿ ਰਿਜ਼ਵਾਨ ਨੂੰ ਵੀ ਨਹੀਂ ਖਿਡਾਉਣਗੇ ਕਿਉਂਕਿ ਉਸਮਾਨ ਖਾਨ ਜਿਹੜੇ ਸਾਡੇ ਕੀਪਰ ਨੇ ਟੋਲਬਾਜ਼ੀ ਜ਼ਿਆਦਾ ਕਰਦੇ ਨੇ। ਤਾਂ ਸਾਡੀ ਨਜ਼ਰ 'ਚ ਜਗ੍ਹਾ ਬਣਦੀ ਰਿਜ਼ਵਾਨ ਦੀ? ਮੇਰੇ ਖਿਆਲ ਨਾਲ ਤਾਂ ਰਿਜ਼ਵਾਨ ਦੀ ਜਗ੍ਹਾ ਬਣਦੀ ਹੈ, ਬਿਲਕੁਲ ਬਣਦੀ ਹੈ। ਲੇਕਿਨ ਹੁਣ ਉਸਮਾਨ ਖਾਨ ਨੂੰ ਉਹ ਕਹਿ ਰਹੇ ਨੇ ਕਿ ਅਸੀਂ ਟੀਮ ਤੋਂ ਨਹੀਂ ਕੱਢ ਸਕਦੇ, ਲੇਕਿਨ ਇਹਨਾਂ ਨੂੰ ਉਸਮਾਨ ਖਾਨ ਨੂੰ ਮੌਕਾ ਮਿਲਿਆ ਸੀ ਇਹ ਟਰਾਈ ਨੇਸ਼ਨ ਸੀਰੀਜ਼ ਦੇ ਅੰਦਰ। ਇਸ ਤੋਂ ਪਹਿਲੇ ਵੀ ਇਹਨਾਂ ਨੂੰ ਮੌਕਾ ਦਿੱਤਾ ਗਿਆ, ਤੁਸੀਂ ਪਰਫਾਰਮ ਕਰਦੇ ਤੇ ਉਮੀਦ ਸੀ ਕਿ ਯਾਰ ਅੱਛਾ ਪਰਫਾਰਮ ਕਰਦੇ, ਲੇਕਿਨ ਉਹਨਾਂ ਨੇ ਅੱਛਾ ਪਰਫਾਰਮ ਨਹੀਂ ਕੀਤਾ। ਲੇਕਿਨ ਇਸ ਜਗ੍ਹਾ ਤੇ ਮੇਰੇ ਖਿਆਲ ਨਾਲ ਰਿਜ਼ਵਾਨ ਦੀ ਜਗ੍ਹਾ ਬਣ ਰਹੀ ਹੈ ਕੀਪਰਿੰਗ ਤੇ ਇੱਥੇ ਸਾਨੂੰ ਚਾਹੀਦਾ ਵੀ ਹੈਗਾ ਕਿ ਜਿਹੜਾ ਫਾਸਟ ਵੀ ਖੇਲ ਸਕੇ, ਵਿਕਟ ਵੀ ਰੋਕ ਸਕੇ। ਉਸਮਾਨ ਖਾਨ ਸਾਹਿਬ ਤੇ ਖਾਲੀ ਵਿਕਟ ਹੀ ਰੋਕ ਰਹੇ ਨੇ, ਇਸ ਤੋਂ ਇਲਾਵਾ ਤੇ ਮੈਨੂੰ ਕੋਈ ਨਜ਼ਰ ਨਹੀਂ ਆਇਆ। ਤੇ ਬਾਬਰ ਦਾ ਜਿਹੜਾ ਬੱਲਾ ਚੱਲ ਗਿਆ, ਪਹਿਲੇ 0 ਤੇ ਆਊਟ ਹੋਏ, ਹੁਣ 37 ਤੇ ਨਾਟ ਆਊਟ ਰਹੇ, ਤੇ ਤੁਹਾਨੂੰ ਵੀ ਲੱਗਦਾ ਹੈ ਕਿ ਆਪਣੀ ਰਿਦਮ ਅੱਗੇ ਲੈ ਕੇ ਜਾਣਗੇ ਉਹ? ਉਮੀਦ ਤੇ ਇਹੀ ਹੈਗੀ ਕਿ ਹਰ ਮੈਚ ਕਦੀ ਨਹੀਂ ਚੱਲਦੇ ਇਸ ਤਰ੍ਹਾਂ, ਤੇ ਅਸੀਂ ਅਫੋਰਡ ਨਹੀਂ ਕਰ ਸਕਦੇ ਨਾ ਮੁਜ਼ਾਹਿਰ ਸਾਹਿਬ। ਜਿਵੇਂ ਹੁਣ ਵਿਰਾਟ ਕੋਹਲੀ ਵੇਖ ਲਓ, ਸੈਂਚਰੀ ਮਾਰ ਗਏ ਨੇ ਅਫਰੀਕਾ ਦੇ ਖਿਲਾਫ, ਲੇਕਿਨ ਉਹ ਵਨਡੇ ਹੈਗਾ, ਵਨਡੇ ਦੇ ਅੰਦਰ ਤੇ ਬਾਬਰ ਨੇ ਵੀ ਅੱਛਾ ਪਰਫਾਰਮ ਕੀਤਾ ਹੈ। T20 ਇੱਕ ਅਲੱਗ ਗੇਮ ਹੈਗੀ ਹੈ। ਉਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ T20 ਦੇ ਅੰਦਰ ਅਗਰ ਬਾਬਰ ਕਦੀ ਚੱਲ ਵੀ ਜਾਂਦੇ ਨੇ, ਅਗਰ ਨਹੀਂ ਵੀ ਚੱਲਦੇ ਇਹਦੇ ਤੇ ਮਾਯੂਸ ਹੋਣ ਵਾਲੀ ਕੋਈ ਗੱਲ ਨਹੀਂ। ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਸਾਨੂੰ ਪਲੇਅਰ ਉਦੋਂ ਚੱਲਣਾ ਚਾਹੀਦਾ, ਤੇ ਬਾਬਰ ਉਸ ਟਾਈਮ ਉਮੀਦ ਹੈ ਕਿ ਜ਼ਿਆਦਾ ਹੀ ਚੱਲਦੇ ਨੇ। ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਉਸ ਟਾਈਮ ਬਾਬਰ ਚੱਲਦੇ ਨੇ, ਤੇ ਇਨਸ਼ਾਅੱਲਾ ਉਮੀਦ ਹੈ ਕਿ ਸਾਨੂੰ ਵਰਲਡ ਕੱਪ 'ਚ ਅੱਛਾ ਉਹਨਾਂ ਦੀ ਕਲਾਸ ਵੇਖਣ ਨੂੰ ਮਿਲੇਗੀ, ਬੈਟਿੰਗ ਵੀ ਅੱਛੀ ਕਰਨਗੇ। ਅਸੀਂ ਸਾਰੇ ਇਹੀ ਦੁਆ ਕਰ ਰਹੇ ਹਾਂ ਕਿ ਉਹ ਅੱਛਾ ਹੀ ਪਰਫਾਰਮ ਕਰਨ, ਜਿਹਦੇ ਨਾਲ ਪਾਕਿਸਤਾਨ ਵੀ ਜਿੱਤੇ, ਸਾਰਾ ਕੁਝ ਅਸੀਂ ਵਰਲਡ ਕੱਪ ਵੀ ਪਾਕਿਸਤਾਨ ਲੈ ਕੇ ਆਈਏ। ਤੇ ਟਰਾਈ ਸੀਰੀਜ਼ ਦੇ ਫਾਈਨਲ ਵਿੱਚ ਅਸੀਂ ਉਸਮਾਨ ਤਾਰਿਕ ਨੂੰ ਫੇਲ ਨਹੀਂ ਖੜਾਇਆ, ਤੇ ਅਸੀਂ ਬੈਂਚ ਤੇ ਜਦੋਂ ਬਹਾ ਕੇ ਖਿਡਾਰੀ ਨੂੰ ਆਉਂਦੀ ਜਦੋਂ ਫਾਰਮ ਚਲੇ ਜਾਂਦੀ ਹੈ ਫਿਰ ਟੀਮ ਵਿੱਚ ਵਾਪਸ ਲੈ ਆਉਂਦੇ ਨੇ। ਤੇ ਹੁਣ ਵਰਲਡ ਕੱਪ ਵਿੱਚ ਵੀ ਅਸੀਂ ਇਹ ਤਜਰਬੇ ਕਰਦੇ ਰਹੇ, ਤੇ ਇਹ ਸਾਨੂੰ ਨੁਕਸਾਨ ਨਹੀਂ ਹੋਏਗਾ ਤੁਹਾਡੀ ਨਜ਼ਰ ਵਿੱਚ? ਉਸਮਾਨ ਤਾਰਿਕ ਨੂੰ, ਲੇਕਿਨ ਤੁਸੀਂ ਇਹ ਦੇਖੋ ਨਾ ਕਿ ਸਾਡੀ ਟੀਮ ਦਾ ਕੰਬੀਨੇਸ਼ਨ ਅੱਛਾ ਸੀ ਨਾ, ਉਸਮਾਨ ਤਾਰਿਕ ਦੀ ਜਗ੍ਹਾ ਨਹੀਂ ਸੀ ਬਣ ਰਹੀ। ਤੇ ਵੈਸੇ ਤਾਂ ਉਸਮਾਨ ਤਾਰਿਕ ਬਹੁਤ ਅੱਛੇ ਹੈਗੇ ਨੇ ਬੋਲਰ, ਬਹੁਤ ਅੱਛੇ ਸਪਿਨ ਬੋਲਰ ਹੈਗੇ ਨੇ। ਤੁਹਾਨੂੰ ਵੀ ਪਤਾ ਹੈਗਾ ਕਿ ਸਾਨੂੰ ਆਲ ਰਾਊਂਡਰ ਚਾਹੀਦੇ ਸੀ, ਤੇ ਇਹ 114 ਰਨ ਤੇ ਤੁਸੀਂ ਆਊਟ ਕਰ ਲਿਆ। ਹੋ ਸਕਦਾ ਸੀ ਉਹਨਾਂ ਨੂੰ ਖਿਲਾਣਾ ਚਾਹੀਦਾ ਸੀ, ਲੇਕਿਨ ਇਹ ਕੰਬੀਨੇਸ਼ਨ ਅੱਛਾ ਸੀ ਮੇਰੇ ਖਿਆਲ ਨਾਲ। ਤੇ ਬਿਲਕੁਲ ਜੋ ਵੀ ਉਹਨਾਂ ਦਾ ਫੈਸਲਾ ਸੀ ਬਿਲਕੁਲ ਠੀਕ ਸੀ। ਅਗਰ ਉਹਨਾਂ ਨੇ ਨਹੀਂ ਖਿਲਾਇਆ ਨੈਕਸਟ ਮੈਚ ਉਹਨੂੰ ਚਾਂਸ ਦੇ ਦੇਣਗੇ, ਲੇਕਿਨ ਇਹ ਨਹੀਂ ਕਿ ਜ਼ਰੂਰ ਹੀ ਖਿਲਾਣਾ ਚਾਹੀਦਾ ਸੀ। ਮੁਜ਼ਾਹਿਰ ਸਾਹਿਬ, ਆਲ ਰਾਊਂਡਰ ਨਵਾਜ਼ ਦੀ ਗੱਲ ਕੀਤੀ ਜਾਏ ਤੇ ਉਹਨਾਂ ਨੇ ਪਰਫਾਰਮ ਕਰਕੇ ਵਿਖਾਇਆ। ਟਰਾਈ ਸੀਰੀਜ਼ ਤੋਂ ਪਹਿਲਾਂ ਵੀ ਬੈਟਿੰਗ ਵੀ ਚੱਲੀ ਉਹਨਾਂ ਦੀ, ਤੇ ਹੁਣ ਬੋਲਿੰਗ ਵਿੱਚ ਵੀ ਉਹਨਾਂ ਨੇ ਸ਼ਾਨਦਾਰ ਕਾਰਕਰਦਗੀ ਵਿਖਾਈ ਹੈ, ਤੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਤੇ ਕਿੱਦਾਂ ਵੇਖਦੇ ਤੁਸੀਂ ਇਸ ਬੰਦੇ ਦੀ ਪਰਫਾਰਮੈਂਸ ਨੂੰ? ਸਰ ਦੇਖੋ ਮੁਫਾਦ ਵੀ, ਤੁਹਾਨੂੰ ਪਤਾ ਹੋਏਗਾ ਉਹ ਬੰਦਾ ਏਸ਼ੀਆ ਕੱਪ ਦੇ ਅੰਦਰ ਵੀ ਪਰਫਾਰਮ ਕਰ ਰਿਹਾ ਹੈ। ਉਸ ਤੋਂ ਬਾਅਦ ਉਸ ਤੋਂ ਪਹਿਲੇ T20 ਵਰਲਡ ਕੱਪ ਦੇ ਅੰਦਰ ਵੀ ਉਹਨੇ ਪਰਫਾਰਮ ਕੀਤਾ ਹੈ। ਨਵਾਜ਼ ਜਿਹੜਾ ਹੈਗਾ ਸਾਨੂੰ ਇੱਕ ਪ੍ਰੋਪਰ ਆਲਰਾਊਂਡਰ ਮਿਲ ਚੁੱਕਿਆ ਹੈ ਕਿ ਜਿਸ ਬੰਦੇ ਦਾ ਕੰਮ ਇਹੀ ਹੈਗਾ ਕਿ ਆ ਕੇ ਥੱਲੇ ਹਿਟਿੰਗ ਕਰਨਾ, ਵਿਕਟ ਰੋਕਣੀ। ਤੇ ਇਹ ਟਰਾਈ ਨੇਸ਼ਨ ਸੀਰੀਜ਼ ਦੇ ਅੰਦਰ ਜੋ ਉਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਉਹਦੇ ਨਾਲ ਤੇ ਉਹਨਾਂ ਦੀ ਜਗ੍ਹਾ ਪੱਕੀ ਹੈ। ਉਹਨਾਂ ਨੂੰ ਟੀਮ ਤੋਂ ਬਾਹਰ ਕੱਢਣਾ ਮੇਰੇ ਖਿਆਲ ਨਾਲ ਤੇ ਬਹੁਤ ਵੱਡੀ ਜ਼ਿਆਦਤੀ ਹੋਏਗੀ। ਲੇਕਿਨ ਉਮੀਦ ਹੈ ਕਿ ਉਹਨੂੰ ਵਰਲਡ ਕੱਪ ਦੇ ਅੰਦਰ ਵੀ ਇੰਝ ਹੀ ਪਰਫਾਰਮ ਕਰਨਗੇ, ਅੱਛਾ ਪਰਫਾਰਮ ਕਰਨਗੇ ਤੇ ਅਸੀਂ ਜਿੱਤਾਂਗੇ। ਵੈਸੇ ਅਗਰ ਇੱਕ ਬੰਦੇ ਦੇ ਜਾਂ 2 ਬੰਦੇ ਦੇ ਪਰਫਾਰਮ ਕਰਨ ਨਾਲ ਕਦੀ ਵੀ ਮੈਚ ਨਹੀਂ ਜਿੱਤ ਸਕਦੇ। ਪੂਰੀ ਟੀਮ ਅਗਰ ਐਫਰਟ ਕਰੇਗੀ ਤੇ ਮੈਚ ਜਿੱਤਾਂਗੇ, ਵਰਲਡ ਕੱਪ ਜਿੱਤਾਂਗੇ। ਉਮੀਦ ਹੈ ਕਿ ਨਵਾਜ਼ ਵੀ ਅੱਛਾ ਖੇਲਣਗੇ।
ਬਿਲਕੁਲ ਬਹੁਤ ਸ਼ੁਕਰੀਆ ਮੁਜ਼ਾਹਿਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ ਤੇ ਨਵਾਜ਼ ਦੀ ਪਰਫਾਰਮੈਂਸ ਹਰ ਲਿਹਾਜ਼ ਨਾਲ ਬਿਹਤਰੀਨ ਰਹੀ ਹੈ। ਇਹ ਵਾਹਿਦ ਬੰਦਾ ਜਿਹਨੂੰ ਮੈਂ ਵੇਖਿਆ ਨੇ ਪਰਫਾਰਮ ਕੀਤਾ ਜਦੋਂ ਵੀ ਪਾਕਿਸਤਾਨ ਨੂੰ ਜ਼ਰੂਰਤ ਹੋਈ ਹੈ, ਇਹ ਅੱਗੇ ਵੱਧ ਕੇ ਆਇਆ ਹੈ। ਤੇ ਨਵਾਜ਼ ਦੇ ਬਾਰੇ 'ਚ ਅਸੀਂ ਹਮੇਸ਼ਾ ਕਹਿੰਦੇ ਰਹੇ ਸੀ ਕਿ ਇਹ ਮੈਚ ਵਿਨਰ ਹੈ, ਉਹਨੂੰ ਇੱਕ ਖਿਤਾਬ ਲੱਭਿਆ ਸੀਗਾ। ਏਸ਼ੀਆ ਕੱਪ ਵਿੱਚ ਤੁਸੀਂ ਵੇਖ ਲਓ, ਇੰਡੀਆ ਦੇ ਖਿਲਾਫ ਹੋਵੇ, ਉਸ ਤੋਂ ਪਹਿਲੇ T20 ਵਰਲਡ ਕੱਪ ਵਿੱਚ ਵੀ ਆਸਟ੍ਰੇਲੀਆ, ਜਨੂਬੀ ਅਫਰੀਕਾ ਦੇ ਖਿਲਾਫ, ਨਿਊਜ਼ੀਲੈਂਡ ਦੇ ਖਿਲਾਫ ਉਹਨੇ ਹਮੇਸ਼ਾ ਪਰਫਾਰਮੈਂਸ ਕੀਤਾ ਹੈ। ਜੇ ਹੁਣ ਸ਼ਾਦਾਬ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਸ਼ਾਦਾਬ ਨੂੰ ਟੀਮ ਵਿੱਚ ਲਿਆਇਆ ਜਾਏ ਤੇ ਕਪਤਾਨ ਬਣਾਇਆ ਜਾਏ, ਤੇ ਸ਼ਾਦਾਬ ਦੀ ਜਗ੍ਹਾ ਦੇ ਬਿਹਤਰੀਨ ਇੱਕ ਉਮੀਦਵਾਰ ਹੈ ਉਹ ਨਵਾਜ਼ ਹੈ ਮੇਰੀ ਨਜ਼ਰ 'ਚ। ਨਵਾਜ਼ ਨੇ ਹਮੇਸ਼ਾ ਜਿਹੜਾ ਸਾਨੂੰ ਹਮੇਸ਼ਾ ਜਿਤਵਾਇਆ ਤੇ ਨਵਾਜ਼ ਇੱਕ ਬਿਹਤਰੀਨ ਖਿਲਾੜੀ ਨੇ ਟੀਮ ਵਿੱਚ, ਜਦੋਂ ਵੀ ਸਾਨੂੰ ਜ਼ਰੂਰਤ ਪਈ ਹੈ ਤੁਸੀਂ ਵੇਖ ਲਓ। ਇਹ ਮੈਂ ਨਹੀਂ ਕਹਿ ਰਿਹਾ, ਇੱਕ ਰਿਕਾਰਡ ਹੈਗੇ ਨਵਾਜ਼ ਦੇ, ਉਹਨੇ ਆਪਣੀ ਬੋਲਿੰਗ ਨਾਲ ਭਾਵੇਂ ਉਹਨੂੰ ਆਖਰੀ ਓਵਰ ਵੀ ਲੱਭਿਆ